ਜ਼ਰਾ ਇਹ ਵੀਡੀਓ ਵੇਖਿਓ। ਕੋਈ ਸੁਨਿਆਰਾ ਦੁਕਾਨ ਤੇ ਬੈਠਾ ਸੀ, ਉਹਨੂੰ ਡਾਕਾ ਪੈ ਗਿਆ, ਬੰਦਾ ਇੱਕ ਅੰਦਰ ਆ ਕੇ ਵੜਿਆ, ਉਹਦੇ ਮਗਰ ਹੀ ਇੱਕ ਬੀਬੀ ਆ ਵੜੀ ਤੇ ਉਹ ਬੀਬੀ ਆ ਕੇ ਬੰਦੇ ਦੇ ਹੱਥ ਫੜ ਕੇ ਚੁੰਮਣ ਲੱਗ ਪਈ, ਉਹਨੂੰ ਮੱਥਾ ਟੇਕਣ ਲੱਗ ਪਈ। ਉਹ ਸੁਨਿਆਰਾ ਕਹਿੰਦਾ ਵੀ ਅਖੇ ਕੌਣ ਆ? ਉਹ ਬੀਬੀ ਕਹਿੰਦੀ ਤੈਨੂੰ ਨਹੀਂ ਪਤਾ, ਬੜੀ ਪਹੁੰਚੀ ਹਸਤੀ ਆ, ਰੱਬ ਦਾ ਵਲੀ ਬੰਦਾ। ਉਹ ਸੁਨਿਆਰਾ ਨੂੰ ਕਹਿੰਦਾ ਵੀ ਯਾਰ ਕੋਈ ਮੇਰੇ ਵੀ ਬਾਬਾ ਜੀ ਇੱਥੇ ਕੋਈ ਫੂਕ ਫਾਕ ਮਾਰੋ ਵੀ ਕੋਈ ਬਰਕਤ ਪਵੇ। ਉਹ ਕਹਿੰਦਾ ਫੂਕ ਫਾਕ ਕੋਈ ਨਹੀਂ, ਅੱਲਾ ਫੜ ਰੁਮਾਲ ਤੇ ਇਹਨੂੰ ਮੂੰਹ ਤੇ ਫੇਰ ਲਿਆ ਕਰ ਤੇ ਬਰਕਤ ਪੈ ਜਾਏਗੀ। ਉਹਨੇ ਰੁਮਾਲ ਫੜਿਆ, ਮੂੰਹ ਤੇ ਫੇਰਿਆ, ਬੇਹੋਸ਼ ਹੋ ਗਿਆ, ਸੋ ਗਿਆ। ਉਹਨਾਂ ਨੇ ਸਾਰੀ ਸ਼ਾਇਦ ਸਫਾਇਆ ਕੀਤਾ ਤੇ ਗਾਂਗੇ ਉਹ ਕੋਈ 2-4 ਸਾਲ ਲੰਘੇ। ਉਹ ਸੁਨਿਆਰੇ ਨੇ ਫੇਰ ਮਿਹਨਤ ਕਰਕੇ ਦੁਕਾਨ ਕਾਇਮ ਕੀਤੀ। ਉਹ ਫਿਰ ਫੇਸ ਬਦਲ ਕੇ ਆਏ, ਉਹ ਬੰਦੇ ਨੂੰ ਹੱਥ ਕੜੀ ਲਾਈ ਤੇ ਨਾਲ 2-4 ਪੁਲਿਸ ਵਾਲੇ। ਉਹ ਅੰਦਰ ਬੜੇ, ਪੁਲਿਸ ਵਾਲੇ ਕਹਿੰਦੇ ਵੀ ਆ ਪਛਾਣੋ ਬੰਦਾ ਉਹੀ ਹੈ। ਕਹਿੰਦਾ ਜੀ ਇਹਨੂੰ ਮੈਂ ਕਿੱਦਾਂ ਭੁੱਲ ਸਕਦਾ, ਇਹਨੇ ਮੇਰੀ ਜ਼ਿੰਦਗੀ ਤਬਾਹ ਕਰਤੀ। ਕਹਿੰਦੇ ਵੀ ਦੱਸ ਹੁਣ ਹੋਇਆ ਕਿੱਦਾਂ ਸੀ? ਉਹ ਦੱਸਣ ਲੱਗ ਪਿਆ, ਅਖੇ ਕਹਿੰਦਾ ਮੇਰੇ ਕੋਲ ਰੁਮਾਲ ਹੈ ਨਹੀਂਗਾ। ਉਹਨਾਂ ਨੇ ਜੇਬੀ ਚੋਂ ਰੁਮਾਲ ਪੁਲਿਸ ਵਾਲੇ ਨੇ ਕੱਢਿਆ, ਉਹਨੂੰ ਫੜਾਇਆ ਤੇ ਉਹ ਦੱਸਦਾ ਉਹਨੇ ਇੰਜ ਕਰਕੇ ਸਮਝਾਇਆ ਵੀ ਇੰਜ ਉਹਨੇ ਮੂੰਹ ਤੇ ਮੈਂ ਫੇਰਿਆ ਤੇ ਬੇਹੋਸ਼ ਹੋ ਗਿਆ। ਉਹ ਜਦੋਂ ਫੇਰ ਮੂੰਹ ਤੇ ਫੇਰਿਆ ਤੇ ਉਹ ਫਿਰ ਸੋ ਗਿਆ। ਉਹਨਾਂ ਨੇ ਹਰ ਸ਼ਾਇਦ ਦਾ ਸਫਾਇਆ ਕੀਤਾ ਤੇ ਉਹ ਗਾਂਗੇ। ਇਹੀ ਹਿਸਾਬ ਸਾਡੇ ਪਾਕਿਸਤਾਨ ਦਾ ਹੋਇਆ। ਇੱਥੇ ਮਜ਼ਦੂਰ ਕਿਸਾਨ ਜਿਹੜਾ ਲੈ ਉਹਨੂੰ ਲੁੱਟਣੇ ਵਾਲੇ ਅਲੱਗ-ਅਲੱਗ ਫੇਸ ਦੇ ਨਾਲ ਆਂਦੇ, ਕਦੀ ਪਾਰਟੀਆਂ ਬਦਲ ਕੇ ਤੇ ਕਦੀ ਪੈਟਰੋਲ ਰਾਹੀਂ ਤੇ ਕਦੀ ਬਿੱਲਾਂ ਰਾਹੀਂ ਤੇ ਕਦੀ ਮਹਿੰਗਾਈ ਰਾ ਵੀ ਉਹ ਉਹਨੂੰ ਸਮਝ ਹੀ ਨਹੀਂ ਆਣ ਦੇਣ ਦੇ ਪਏ। ਜਿਹਦਾ ਜਿੱਥੇ ਨੋ ਅੜਦਾ ਅੜਾਈ ਜਾਂਦਾ। ਲੈ ਉਹ 70-75 ਰੁਪਏ ਪੈਟਰੋਲ ਮਹਿੰਗਾ ਹੋਇਆ ਤੇ ਉਹ ਬੱਸਾਂ ਵਾਲਿਆਂ ਨੇ ਇੱਥੋਂ 250 ਰੁਪਇਆ ਫੈਸਲਾਬਾਦ ਦਾ ਕਰਾਇਆ ਸੀ, ਲੈ ਉਹਨਾਂ ਨੇ 500 ਕਰਤਾ। ਉਹ ਦੁੱਗਣਾ ਕਰਾਇਆ ਚੱਕਤਾ ਉਹਨਾਂ ਨੇ। ਕੱਲ ਕੱਪੜੇ ਲੈਣ ਗਏ ਤੇ ਉਹ ਕੱਪੜੇ ਵਾਲਿਆਂ ਨੇ ਜਿਹੜਾ 2000 ਦਾ ਅੱਗੇ ਸੂਟ ਸੀ ਉਹ 4-4 ਹਜ਼ਾਰ ਦਾ ਕੀਤਾ। ਫਿਰ ਪੈਟਰੋਲ ਮਹਿੰਗਾ ਹੋਇਆ। ਮੈਂ ਕਿਹਾ ਵੀ ਤੁਸੀਂ ਇਹਨੂੰ ਰੋਜ਼ ਪੈਟਰੋਲ ਦੇ ਨਾਲ ਧੋ ਕੇ ਰੱਖਦੇ। ਲੈ ਦੱਸੋ, ਕੋਈ ਪੁੱਛਣ ਦੱਸਣੇ ਵਾਲਾ ਹੀ ਹੈ ਨਹੀਂਗਾ। ਇਹ ਮਹਿੰਗਾਈ ਦਾ ਅਸਰ ਵੱਡਿਆਂ ਤੇ ਨਹੀਂ ਹੁੰਦਾ, ਇਹ ਮਾੜਿਆਂ ਬੰਦਿਆਂ ਤੇ ਹੀ ਹੁੰਦਾ। ਉਹ ਮਾੜਿਆਂ ਦੇ ਉਦਾਂ ਹੀ ਲੱਕ ਟੁੱਟ ਕੇ ਉਹਨਾਂ ਦੇ ਰੋਹ ਵੀ ਖਤਮ ਹੋ ਗਏ। ਜਿੱਦਾਂ ਕੋਈ ਬੰਦਾ ਸੀਗਾ ਕਿ ਪਿੰਡ ਦੇ ਵਿੱਚ ਵਿਆਹਿਆ ਗਿਆ ਤੇ ਬੜਾ ਜਵਾਨ ਬੜੀ ਠਾਠ ਫਾਠ ਦੇ ਨਾਲ ਤੁਰਿਆ। ਉਹ ਕਿਸੇ ਨੇ ਕਿਹਾ ਵੀ ਦੇਖ ਕਿੱਡਾ ਸੋਹਣਾ ਲਾੜਾ। ਉਹ ਬਾਬਾ ਨਾਲ ਇੱਕ ਸਿਆਣਾ ਜਿਹਾ ਬੈਠਾ ਸੀ, ਉਹ ਕਹਿੰਦਾ ਦੇਖੀ 2-4 ਸਾਲਾਂ ਬਾਅਦ ਇਹਦਾ ਹਾਲ ਕੀ ਹੁੰਦਾ। ਉਹ 2-4 ਸਾਲ ਲੰਘੇ ਤੇ ਉਹ ਗਲੀ ਦੇ ਵਿੱਚੋਂ ਤੁਰਾ ਜਾਵੇ, ਅੱਗੇ ਆਪ ਤੁਰਿਆ, ਇੱਕ ਬਾਲ ਮੋਢੇ ਤੇ ਚੱਕਿਆ, ਇੱਕ ਪਾਸੇ ਕੱਪੜਿਆਂ ਦੀ ਪੰਡ ਚੱਕੀ ਤੇ ਬੁੜੀ ਉਹਦੀ ਪਿੱਛੇ ਤੁਰੀ। ਉਹ ਬਾਬਾ ਉਹਨੂੰ ਆਵਾਜ਼ ਮਾਰ ਕੇ ਪੁੱਛਦਾ ਕਿ ਹਾਂ ਵੀ ਜਵਾਨਾ, ਉਹ ਤੇਰੇ ਉਹ ਜਵਾਨੀ ਵਾਲੇ ਡਾਣੇ ਕਿੱਧਰ ਗਏ? ਕਹਿੰਦਾ ਕਿ ਆ ਜਿਹੜੀ ਪਿੱਛੇ ਨੇਰੀ ਆਂਦੀ ਨੇ ਭੰਨਤੇ।